ਸਤਿ ਸ਼੍ਰੀ ਅਕਾਲ, ਨਮਸਕਾਰ ਤੇ ਆਦਾਬ। ਮੈਂ ਹਾਂ ਹਰਜਿੰਦ ਮੰਗੜ, ਤੁਸੀਂ ਦੇਖ ਰਹੇ ਹੋ ਵਿੰਡੋਜ਼ ਟੀਵੀ। ਸਵਾਗਤ ਹੈ ਜੀ ਸਾਰਿਆਂ ਦਾ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ ਹੈਡਲਾਈਨਸ ਦੇ ਨਾਲ। ਮਜ਼ਦੂਰਾਂ ਦੀ ਹੋ ਰਹੀ ਹੈ ਘਰ ਵਾਪਸੀ। ਕਾਂਗਰਸ ਨੇ ਕਿਹਾ ਟਰੈਵਲ ਖਰਚਾ ਕਾਂਗਰਸ ਪਾਰਟੀ ਵੱਲੋਂ ਹੋਵੇਗਾ। ਪੰਜਾਬ ਅਤੇ ਦਿੱਲੀ ਸਮੇਤ ਹੋਰ ਰਾਜਾਂ ਦੇ ਖੁੱਲੇ ਸ਼ਰਾਬ ਦੇ ਠੇਕੇ। ਦਿੱਲੀ ਨੇ ਲਗਾਇਆ 70% ਕਰੋਨਾ ਟੈਕਸ। ਸਿੱਧੂ ਮੂਸੇਵਾਲੇ ਸਮੇਤ 9 ਵਿਅਕਤੀ ਤੇ ਹੋਇਆ ਕੇਸ ਦਰਜ। ਪੁਲਿਸ ਮੁਲਾਜ਼ਮਾਂ ਵੱਲੋਂ ਦਿੱਤੀ ਜਾ ਰਹੀ ਸੀ AK-47 ਸਿਖਾਉਣ ਦੀ ਟ੍ਰੇਨਿੰਗ। नहीं रुक रहा यूएसए ਦੇ ਕੋਰੋਨਾ ਕੇਸਾਂ ਦੀ ਗਿਣਤੀ 'ਚ ਵਾਧਾ। ਲਗਾਤਾਰ ਹੋ ਰਹੀਆਂ ਨੇ ਮੌਤਾਂ। ਜੀ ਔਰ ਖਬਰਾਂ ਦੀ ਤਫਸੀਲ ਤੇ ਇਹਨਾਂ ਖਬਰਾਂ ਤੇ ਵਧੇਰੇ ਚਰਚਾ ਕਰਨ ਲਈ ਸਾਡੇ ਨਾਲ ਜੁੜ ਚੁੱਕੇ ਨੇ ਪੰਜਾਬ ਤੋਂ ਗੁਰਕਵਾਲ ਸਿੰਘ ਬਰਾੜ ਜੀ। ਬਰਾੜ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਹਰਜਿੰਦ ਜੀ, ਤੇ ਸਤਿ ਸ਼੍ਰੀ ਅਕਾਲ ਆ ਉਹਨਾਂ ਦਰਸ਼ਕਾਂ ਨੂੰ ਜੋ ਲਗਾਤਾਰ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਦੇ ਆ ਜੀ। ਸਵਾਲ ਮਜ਼ਦੂਰਾਂ ਦਾ ਬਰਾੜ ਜੀ, ਜੋ ਕਿ ਆਪਣੇ ਪੈਦਲ ਯਾਤਰਾ ਉਹਨਾਂ ਨੇ ਚਲਾਈ ਹੋਈ ਸੀ ਜਾਂ ਸਾਈਕਲਾਂ ਦੇ ਉੱਤੇ ਜਾ ਰਹੇ ਸੀ। ਸੋ ਇੱਕ ਵੱਡਾ ਰਾਹਤ ਦਾ ਉਹਨਾਂ ਲਈ ਐਲਾਨ ਕੀਤਾ ਗਿਆ ਹੈ ਕਿ ਕਾਂਗਰਸ ਸਰਕਾਰ ਉਹਨਾਂ ਦੇ ਟਰੈਵਲ ਦਾ ਸਾਰਾ ਖਰਚਾ ਚੁੱਕੇਗੀ। ਪਰ ਇੱਥੇ ਇੱਕ ਹੋਰ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਜੋ ਸਨਅਤਕਾਰ ਨੇ ਜਾਂ ਕਿਸਾਨ ਨੇ, ਖਾਸ ਕਰਕੇ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀ ਕਿਸਾਨੀ ਦੀ ਗੱਲ ਕੀਤੀ ਜਾਵੇ, ਇਹ ਜਿਹੜਾ ਸਮਾਂ ਹੈਗਾ ਇਹ ਕਿਸਾਨਾਂ ਲਈ ਜੋ ਕਣਕ ਦੀ ਢੋਆ ਢਵਾਈ ਦਾ ਸਮਾਂ ਹੈ, ਸੋ ਉਹਨਾਂ ਨੂੰ ਮਜ਼ਦੂਰਾਂ ਦੀ ਸਖਤ ਲੋੜ ਹੈ। ਸੋ ਇਹ ਨਾ ਤਾਂ ਮਜ਼ਦੂਰਾਂ ਦੇ ਹਿੱਤ ਦੇ ਵਿੱਚ ਫੈਸਲਾ ਹੈ, ਨਾ ਹੀ ਕਿਸਾਨਾਂ ਦੇ ਹਿੱਤ ਦੇ ਵਿੱਚ ਮੈਂ ਕਹਿ ਸਕਦੀ ਹਾਂ ਕਿ ਫੈਸਲਾ ਹੈ, ਕਿਉਂਕਿ ਇਹ ਦੋਨਾਂ ਦਾ ਹੀ ਨੁਕਸਾਨ ਹੈ। ਇਹ ਬਹੁਤ ਹੀ ਵੱਡਾ ਮੁੱਦਾ ਬਣਨ ਵਾਲਾ, ਕਿਉਂਕਿ ਗਵਰਨਮੈਂਟ ਵੱਲੋਂ ਕਿਹਾ ਜਾ ਰਿਹਾ ਹੈ ਕਿ ਜਿੰਨੇ ਵੀ ਮਜ਼ਦੂਰ ਹੈਗੇ ਨੇ ਉਹਨਾਂ ਦੀ ਘਰ ਵਾਪਸੀ ਦਾ ਪ੍ਰਬੰਧ ਕੀਤਾ ਜਾ ਰਿਹਾ। ਕੀ ਕਹਿਣਾ ਤੁਹਾਡਾ? ਜੀ ਹਰਜਿੰਦ, ਦੇਖੋ ਸਰਕਾਰ ਆ ਜਿਹੜੀ ਕੇਂਦਰ ਸਰਕਾਰ ਆ ਪਹਿਲਾਂ ਹੀ ਐਲਾਨ ਕਰ ਚੁੱਕੀ ਸੀ ਕਿ ਅਸੀਂ ਜਿਹੜਾ ਮਜ਼ਦੂਰਾਂ ਨੂੰ ਆਪੋ ਆਪਣੇ ਘਰੇ ਵਾਪਸ ਜਾਣ ਵਾਸਤੇ ਜਿਹੜਾ ਛੋਟ ਦਿੰਨੇ ਆ। ਤੋ ਇਸ ਸੰਬੰਧੀ ਜਿਹੜਾ ਹੈਗਾ ਵੱਖ-ਵੱਖ ਰਾਜਾਂ ਵੱਲੋਂ ਜਿਹੜੀ ਕਵਾਇਦ ਕੀਤੀ ਗਈ ਹੈ ਕਿ ਉਹਨਾਂ ਨੇ ਆਪਣੇ ਰਾਜਾਂ ਦੇ ਮਜ਼ਦੂਰ ਆ ਜਿਹੜੇ ਵਾਪਸ ਬੁਲਾਉਣ ਵਾਸਤੇ ਲਗਾਤਾਰ ਜਿਹੜਾ ਹੈਗਾ ਗ੍ਰਹਿ ਵਿਭਾਗ ਦੇ ਉੱਪਰ ਜਿਹੜਾ ਦਬਾਅ ਪਾਇਆ ਜਾ ਰਿਹਾ ਸੀ, ਕਿਉਂਕਿ ਇਹਨਾਂ ਮਜ਼ਦੂਰਾਂ ਨੂੰ ਜਿਹੜਾ ਕਿਤੇ ਨਾ ਕਿਤੇ ਪਰੇਸ਼ਾਨੀ ਆ ਰਹੀ ਸੀ। ਕੰਮ ਬਿਲਕੁਲ ਬੰਦ ਹੋ ਚੁੱਕੇ ਸੀ, ਸਨਅਤਾਂ ਜਿਹੜੀਆਂ ਬਿਲਕੁਲ ਬੰਦ ਸੀਗੀਆਂ। ਉਸ ਹਿਸਾਬ ਨਾਲ ਇਹਨਾਂ ਦੇ ਕੰਮਕਾਰ ਆ ਜਿਹੜੇ ਪੂਰੀ ਤਰ੍ਹਾਂ ਨਾਲ ਛੁੱਟ ਗਏ ਸੀ, ਜਿਸ ਕਾਰਨ ਇਹਨਾਂ ਨੂੰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਵਾਸਤੇ ਜੋ ਜ਼ਰੂਰੀ ਸਾਧਨ ਚਾਹੀਦੇ ਨੇ, ਉਹਨਾਂ ਸਾਧਨਾਂ ਨੂੰ ਅਪਣਾਉਣ ਦੇ ਵਿੱਚ ਕਿਤੇ ਨਾ ਕਿਤੇ ਵੱਡੀ ਸਮੱਸਿਆ ਆ ਰਹੀ ਸੀ। ਹੁਣ ਸਭ ਤੋਂ ਵੱਡਾ ਸਵਾਲ ਇੱਥੇ ਹਰਜਿੰਦ ਇਹ ਖੜਾ ਹੁੰਦਾ ਕਿ ਜਦੋਂ ਇਹਨਾਂ ਮਜ਼ਦੂਰਾਂ ਨੂੰ ਇਜਾਜ਼ਤ ਮਿਲ ਗਈ ਆ, ਉਸ ਤੋਂ ਬਾਅਦ ਟ੍ਰੇਨਾਂ ਦਾ ਵੀ ਪ੍ਰਬੰਧ ਕਰ ਲਿਆ ਗਿਆ, ਤੇ ਇਸ ਤੋਂ ਉੱਪਰ ਜੇ ਆਪਾਂ ਗੱਲ ਕਰੀਏ ਤਾਂ ਇਹਨਾਂ ਮਜ਼ਦੂਰਾਂ ਤੋਂ ਕਿਰਾਇਆ ਵਸੂਲਣ ਦੀ ਜਿਹੜੀ ਗੱਲ ਹੈ ਉਹ ਕੇਂਦਰ ਸਰਕਾਰ ਵੱਲੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਰੇਲਵੇ ਜਿਹੜਾ ਇਹਨਾਂ ਮਜ਼ਦੂਰਾਂ ਤੋਂ ਕਿਰਾਇਆ ਵਸੂਲੇਗਾ। ਸੋ ਇੱਥੇ ਗੱਲ ਇਹ ਖੜੀ ਹੁੰਦੀ ਹੈ ਕਿ ਅਗਰ ਕਿਸੇ ਪ੍ਰਵਾਸੀ ਨੂੰ ਜਿਹੜਾ ਲੈ ਕੇ ਆਇਆ ਜਾਂਦਾ, ਉਹਨਾਂ ਨੂੰ ਐਰੋਪਲੇਨ ਰਾਹੀਂ 에ਅਰਲਿਫਟ ਕੀਤਾ ਜਾਂਦਾ, ਤਾਂ ਉਦੋਂ ਉਹਨਾਂ ਨੂੰ ਫ੍ਰੀ ਜਿਹੜਾ ਹੈਗਾ ਉੱਥੋਂ ਲਿਆਂਦਾ ਜਾਂਦਾ। ਉਤੋਂ ਕਿਸੇ ਕਿਸਮ ਦਾ ਕੋਈ ਕਿਰਾਇਆ ਜਿਹੜਾ ਜਾਂ ਕੋਈ ਚਾਰਜ ਆ ਉਹ ਨਹੀਂ ਵਸੂਲਿਆ ਜਾਂਦਾ। ਤੇ ਇੱਕ ਆਮ ਮਜ਼ਦੂਰ ਤੋਂ ਜਦੋਂ ਕਿ ਉਹ ਅੰਤਰਰਾਜੀ ਜਿਹੜਾ ਉਹਨਾਂ ਨੇ ਟਰੈਵਲ ਕਰਨਾ, ਤਾਂ ਉਸ ਦੌਰਾਨ ਇਹਨਾਂ ਮਜ਼ਦੂਰਾਂ ਨੂੰ ਇਹ ਕਿਹਾ ਜਾਂਦਾ ਕਿ ਤੁਸੀਂ ਆਪਣੀ ਬੁਕਿੰਗ ਕਰਕੇ ਰੇਲਵੇ ਦੇ ਵਿੱਚ ਜਿਹੜਾ ਹੈਗਾ ਆਪਣੀ ਬਣਦੀ ਟਿਕਟ ਆ ਉਹ ਲਓ। ਇਹ ਬਹੁਤ ਵੱਡਾ ਸਵਾਲ ਹੈ ਕਿ ਉਹ ਵੀ ਇਸ ਦੇਸ਼ ਦੇ ਵਸਿੰਦੇ ਆ, ਇਸ ਦੇਸ਼ ਦੇ ਨਾਗਰਿਕ ਆ। ਇਹ ਨਾਗਰਿਕ ਹੋਣ ਕਾਰਨ ਅਧਿਕਾਰ ਸੇਮ ਹੋਣੇ ਚਾਹੀਦੇ ਆ, ਜਿਸ ਦੀ ਕੀ ਪੁਸ਼ਟੀ ਆ ਸਾਡਾ ਸੰਵਿਧਾਨ ਕਰਦਾ। ਸੋ ਇਸ ਹਿਸਾਬ ਨਾਲ ਇੱਕ ਆਦਮੀ ਨੂੰ ਅਗਰ ਬਾਹਰਲੇ ਦੇਸ਼ ਚੋਂ ਭਾਰਤ ਵਾਪਸ ਲਿਆਂਦਾ ਜਾਂਦਾ ਤਾਂ ਉਹ ਫ੍ਰੀ ਆਫ ਕਾਸਟ ਹੈ। ਤੇ ਦੂਜੇ ਪਾਸੇ ਜਦੋਂ ਮਜ਼ਦੂਰ ਹੈ ਜਿਹੜਾ ਇੱਕ ਰਾਜ ਤੋਂ ਦੂਜੇ ਰਾਜ ਉਹਨੇ ਪਹੁੰਚਣਾ, ਉਹਦੇ ਤੋਂ ਕਿਰਾਇਆ ਮੰਗਿਆ ਜਾਂਦਾ। ਇਸ ਸੰਬੰਧੀ ਇਹ ਬਹੁਤ ਵੱਡਾ ਸਵਾਲ ਕਿਤੇ ਨਾ ਕਿਤੇ ਸਰਕਾਰ ਦੇ ਉੱਪਰ ਖੜਾ ਹੁੰਦਾ। ਸੋ ਅਗਲੀ ਗੱਲ ਮੈਂ ਕਰਨੀ ਗੱਲ ਇੱਥੇ ਬਰਾੜ ਜੀ, ਗੱਲ ਇੱਥੇ ਇਹ ਵੀ ਪੈਦਾ ਹੋ ਰਹੀ ਹੈ ਕਿਉਂਕਿ ਮਜ਼ਦੂਰਾਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਮਜ਼ਦੂਰ ਇੱਕ ਗਰੀਬ ਤਬਕੇ ਨੂੰ ਬਿਲੋਂਗ ਕਰਦੇ ਨੇ। ਸੋ ਇਹਨਾਂ ਤੋਂ ਵਿਚਾਰਿਆਂ ਤੋਂ ਕਿਰਾਇਆ ਨਹੀਂ ਲਗਾਇਆ ਜਾ ਰਿਹਾ। ਜਿਵੇਂ ਕਿ ਮਜ਼ਦੂਰ ਜਿਹੜੇ ਹੈਗੇ ਤਕਰੀਬਨ ਜ਼ਿਆਦਾਤਰ ਜਿਹੜੇ ਪੰਜਾਬ ਦੇ ਵਿੱਚ ਪ੍ਰਵਾਸ ਕਰਦੇ ਨੇ ਉਹ ਬਿਹਾਰ ਤੋਂ ਪਾਏ ਜਾਂਦੇ ਨੇ। ਕੀ ਬਿਹਾਰ ਸਰਕਾਰ ਵੱਲੋਂ ਉਹਨਾਂ ਨੂੰ ਕੋਈ ਅਜਿਹੀ ਸਹਾਇਤਾ ਜਾਂ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਦਾ ਜਿਹੜਾ ਤੋਰੀ ਫੁਲਕਾ ਉੱਥੇ ਆਸਾਨੀ ਨਾਲ ਚੱਲੇਗਾ? ਕਿਉਂਕਿ ਮਜ਼ਦੂਰ ਜਿਹੜੇ ਆਉਂਦੇ ਨੇ ਇਸੇ ਲਈ ਪ੍ਰਵਾਸ ਕਰਦੇ ਨੇ ਪੰਜਾਬ ਦੇ ਵਿੱਚ, ਤਾਂ ਕਿ ਉਹ ਪੈਸਾ ਜਿਹੜਾ ਇਕੱਠਾ ਕਰਨ ਤੇ ਘਰ ਜਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਸਕਣ। ਸੋ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਜੇਕਰ ਰਹਿ ਰਹੇ ਸਨ ਤਾਂ ਜਿਵੇਂ ਗੁਰਦੁਆਰਾ ਸਾਹਿਬ ਵੱਲੋਂ ਲੰਗਰ ਦਿੱਤਾ ਜਾ ਰਿਹਾ ਸੀ ਜਾਂ ਸਮਾਜ ਸੇਵੀ ਸੰਸਥਾਵਾਂ ਸਨ ਜਿਹੜਾ ਉਹਨਾਂ ਦਾ ਢਿੱਡ ਪਾਲਣ ਦੀ ਪੂਰੀ ਕੋਸ਼ਿਸ਼ ਦੇ ਵਿੱਚ ਸਨ। ਕੀ ਹੁਣ ਬਿਹਾਰ ਸਰਕਾਰ ਵੱਲੋਂ ਉਹਨਾਂ ਦੀ ਸਹਾਇਤਾ ਲਈ ਕੋਈ ਪ੍ਰਬੰਧ ਕੀਤੇ ਗਏ ਨੇ? ਜੀ ਹਰਜਿੰਦ, ਇੱਥੇ ਸਭ ਤੋਂ ਵੱਡੀ ਗੱਲ ਜਿਹੜੀ ਇਹ ਹੈਗਾ, ਜਿਹੜੇ ਇਹ ਲੋਕ ਰਹਿ ਰਹੇ ਨੇ ਇਹ ਵੱਡੇ ਸ਼ਹਿਰਾਂ ਦੇ ਵਿੱਚ ਰਹਿ ਰਹੇ ਨੇ। ਜੇ ਪੰਜਾਬ ਦੀ ਗੱਲ ਕਰੀਏ ਤਾਂ ਜਿਵੇਂ ਪੰਜਾਬ ਦੇ ਮੈਨਚੈਸਟਰ ਦੇ ਵਿੱਚ, ਯਾਨੀ ਕਿ ਲੁਧਿਆਣਾ ਦੇ ਵਿੱਚ ਇਹ ਲੋਕ ਰਹਿ ਰਹੇ ਸੀ, ਤਾਂ ਉੱਥੇ ਇਹ ਹੈਗਾ ਕਿਰਾਏ ਦੇ ਮਕਾਨਾਂ ਦੇ ਉੱਪਰ ਰਹਿ ਰਹੇ ਨੇ।
ਇਹਨਾਂ ਨੂੰ ਜਿਹੜੇ ਵੱਖ-ਵੱਖ ਤਰ੍ਹਾਂ ਦੇ ਖਰਚੇ ਆ ਇੱਥੇ ਬਿਜਲੀ ਦਾ, ਪਾਣੀ ਦਾ ਤੇ ਹੋਰ ਜਿਹੜੇ ਰੈਂਟ ਆ ਉਹ ਪੈ ਰਹੇ ਨੇ। ਸੋ ਇਸੇ ਕਰਕੇ ਇਹ ਮਜ਼ਦੂਰ ਲਗਾਤਾਰ ਇਸ ਸੰਬੰਧੀ ਅਪੀਲਾਂ ਕਰ ਰਹੇ ਸੀ ਕਿ ਇਹਨਾਂ ਨੂੰ ਆਪਣੇ ਆਪਣੇ ਘਰਾਂ ਦੇ ਵਿੱਚ ਵਾਪਸ ਜਾਣ ਦਿੱਤਾ ਜਾਵੇ, ਤਾਂ ਜੋ ਇਹ ਜਿਹੜੇ ਐਕਸਟਰਾ ਖਰਚੇ ਇਹਨਾਂ ਨੂੰ ਪੈ ਰਹੇ ਨੇ, ਜੋ ਰੈਂਟ ਪੈ ਰਹੇ ਨੇ, ਉਹਨਾਂ ਤੋਂ ਬਚਿਆ ਜਾ ਸਕੇ। ਜੋ ਖਾਣ ਪੀਣ ਦੇ ਸਾਧਨ ਆ ਉਹ ਤਾਂ ਇਹ ਆਪਣੇ ਰਾਜ ਦੇ ਵਿੱਚ, ਆਪਣੇ ਘਰ ਦੇ ਵਿੱਚ ਰਹਿੰਦੇ ਹੋਏ ਪੂਰੇ ਕਰ ਸਕਦੇ ਆ। ਸੋ ਇਸੇ ਕਰਕੇ ਹੀ ਰਾਜ ਸਰਕਾਰਾਂ ਵੱਲੋਂ ਜਿਹੜਾ ਹੈਗਾ ਲਗਾਤਾਰ ਇਸ ਸੰਬੰਧੀ ਕਿਹਾ ਜਾ ਰਿਹਾ ਸੀ ਕਿ ਅਸੀਂ ਸਾਰੇ ਪ੍ਰਬੰਧ ਕੀਤੇ ਹੋਏ ਆ, ਅਸੀਂ ਕਿਸੇ ਨੂੰ ਭੁੱਖਾ ਨਹੀਂ ਮਰਨ ਦੇਵਾਂਗੇ। ਪਰ ਇਹਨਾਂ ਮਜ਼ਦੂਰਾਂ ਦਾ ਜਾਣਾ ਜਾਂ ਇਸ ਸੰਬੰਧੀ ਹੰਗਾਮਾ ਕਰਨਾ ਇਹ ਕਿਤੇ ਨਾ ਕਿਤੇ ਸਰਕਾਰਾਂ ਦੇ ਉੱਪਰ ਸਵਾਲੀਆ ਨਿਸ਼ਾਨ ਖੜਾ ਕਰਦਾ। ਸੋ ਮੈਂ ਅਗਲੀ ਗੱਲ ਕਰਨੀ ਚਾਹੂੰਗਾ ਕਿ ਸੋਨੀਆ ਗਾਂਧੀ ਵੱਲੋਂ ਇਸ ਸੰਬੰਧੀ ਐਲਾਨ ਕੀਤਾ ਗਿਆ ਸੀ ਕਿ ਅਗਰ ਕੇਂਦਰ ਸਰਕਾਰ ਇਹਨਾਂ ਤੋਂ ਕਿਰਾਇਆ ਵਸੂਲਦੀ ਆ ਤਾਂ ਰਾਜ ਸਰਕਾਰਾਂ ਨੇ ਜਾਂ ਜਿੱਥੇ ਜਿੱਥੇ ਇਹਨਾਂ ਦੇ ਕਾਂਗਰਸ ਦੇ ਨੁਮਾਇੰਦੇ ਨੇ ਉਹ ਹੀ ਇਹਨਾਂ ਦਾ ਖਰਚਾ ਚੁੱਕਣਗੇ। ਰਾਜਾਂ ਦੇ ਜੋ ਪ੍ਰਬੰਧਕ ਕਾਂਗਰਸ ਕਮੇਟੀ ਦੇ ਮੈਂਬਰ ਨੇ ਉਹ ਇਹਨਾਂ ਦਾ ਖਰਚਾ ਚੁੱਕਣਗੇ। ਇਸ ਤੋਂ ਕਿਤੇ ਨਾ ਕਿਤੇ ਕੇਂਦਰ ਸਰਕਾਰ ਦੀ ਅੱਖ ਖੁੱਲੀ ਹੈ ਤੇ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਹ ਭਾਰ ਹੈ ਜਿਹੜਾ ਰਾਜ ਸਰਕਾਰਾਂ ਉੱਪਰ ਪਾ ਦਿੱਤਾ ਹੈ। ਰਾਜ ਸਰਕਾਰਾਂ ਨੂੰ ਕਿਹਾ ਗਿਆ ਹੈ ਕਿ ਰਾਜ ਸਰਕਾਰਾਂ ਇਹਨਾਂ ਮਜ਼ਦੂਰਾਂ ਦਾ ਖਰਚਾ ਚੁੱਕਣਗੀਆਂ। ਸੋ ਇੱਥੇ ਇੱਕ ਸਵਾਲ ਹੋਰ ਖੜਾ ਹੁੰਦਾ ਹੈ ਕਿ ਜਿਹੜਾ ਲੱਖਾਂ ਤੇ ਰੁਪਈਆ, ਕਰੋੜਾਂ ਦੇ ਵਿੱਚ ਜਿਹੜੀ ਰਾਸ਼ੀ ਆ ਉਹ ਪੀਐਮ ਕੇਅਰ ਫੰਡ ਦੇ ਵਿੱਚ ਜਿਹੜੀ ਜਮ੍ਹਾਂ ਕਰਵਾਈ ਗਈ ਆ, ਉਹ ਰਾਸ਼ੀ ਨੂੰ ਕਿੱਥੇ ਵਰਤਿਆ ਜਾਵੇਗਾ? ਜਦੋਂ ਕਿ ਲਗਾਤਾਰ ਪ੍ਰਧਾਨ ਮੰਤਰੀ ਵੱਲੋਂ ਅਪੀਲ ਕੀਤੀ ਜਾਂਦੀ ਹੈ ਜਿਸ ਸੰਬੰਧੀ ਵੱਡੇ ਵੱਡੇ ਐਕਟਰ ਤੇ ਸਾਡੇ ਸਨਅਤਕਾਰ, ਵੱਡੇ ਵੱਡੇ ਜਿਹੜੇ ਉਦਯੋਗਿਕ ਘਰਾਣੇ ਆ, ਉਹਨਾਂ ਵੱਲੋਂ ਪੀਐਮ ਕੇਅਰ ਫੰਡ ਦੇ ਵਿੱਚ ਜਿਹੜਾ ਪੈਸਾ ਲਗਾਤਾਰ ਜਮ੍ਹਾਂ ਕਰਵਾਇਆ ਗਿਆ। ਸੋ ਅਗਰ ਇਹਨਾਂ ਮਜ਼ਦੂਰਾਂ ਨੂੰ ਫ੍ਰੀ ਸਫ਼ਰ ਹੀ ਨਹੀਂ ਕਰਵਾ ਸਕਦੇ ਤਾਂ ਉਸ ਪੈਸੇ ਦਾ ਜਿਹੜਾ ਹੋਰ ਉਪਯੋਗ ਆ ਉਹ ਕਿੱਥੇ ਕੀਤਾ ਜਾਵੇਗਾ? ਇਹ ਬਹੁਤ ਸਾਰੇ ਸਵਾਲ ਹੈ ਜਿਹੜੇ ਕਿ ਸਰਕਾਰ ਦੇ ਉੱਪਰ ਚੱਕੇ ਜਾ ਰਹੇ ਨੇ। ਕੇਂਦਰ ਸਰਕਾਰ ਇਹਨਾਂ ਸਵਾਲਾਂ ਦੇ ਘੇਰੇ ਦੇ ਵਿੱਚ ਹੈਗੀ ਆ, ਪਰ ਕਿਸੇ ਕਿਸਮ ਦਾ ਜਵਾਬ ਆ ਜਿਹੜਾ ਉਧਰੋਂ ਮਿਲਦਾ ਨਜ਼ਰ ਨਹੀਂ ਆ ਰਿਹਾ। ਜੀ ਗੱਲ ਫਿਰ ਕਿਸਾਨਾਂ ਨਾਲ ਜੁੜੀ ਹੋਈ ਹੈ ਜੀ। ਜੇਕਰ ਦੇਖਿਆ ਜਾਵੇ ਤਾਂ ਇਹ ਬਹੁਤ ਹੀ ਪੀਕ ਟਾਈਮ ਹੈ ਕਣਕ ਦੀ ਵਢਾਈ ਦਾ, ਤੇ ਜਿੱਥੇ ਕਿਸਾਨ ਨੂੰ ਸਖਤ ਲੋੜ ਪੈਂਦੀ ਹੈ ਜੀ ਮਜ਼ਦੂਰਾਂ ਦੀ। ਸੋ ਕਣਕ ਦੀ ਵਢਾਈ ਤੋਂ ਲੈ ਕੇ ਢੋਆ ਢੁਆਈ, ਫਿਰ ਮੰਡੀਆਂ ਦੇ ਵਿੱਚ ਸਾਰਾ ਇੰਤਜ਼ਾਮ ਜਿਹੜਾ ਕੀਤਾ ਜਾਂਦਾ ਉਹ ਮਜ਼ਦੂਰਾਂ ਵੱਲੋਂ ਹੀ ਕੀਤਾ ਜਾਂਦਾ। ਸੋ ਹੁਣ ਜਿਹੜਾ ਕਿਸਾਨ ਹੈ ਉਸ ਇਸ ਟਾਈਮ ਬਹੁਤ ਹੀ ਆਪਣੇ ਆਪ ਨੂੰ ਲਾਚਾਰ ਮਹਿਸੂਸ ਕਰ ਰਿਹਾ ਹੋਣਾ ਕਿ ਸਰਕਾਰ ਵੱਲੋਂ ਫਿਰ ਕੋਈ ਕਿਸਾਨਾਂ ਦੀ ਜਿਹੜੀ ਹੈਗੀ ਹੈ ਹੈਲਪ ਕੀਤੀ ਜਾ ਰਹੀ ਹੈ ਇਸ ਦੇ ਬਾਬਤ। ਜੀ ਦੇਖੋ ਹਰਜਿੰਦਰ, ਇੱਥੇ ਮੈਂ ਦੱਸਣਾ ਚਾਹੁੰਦਾ ਕਿ ਕਣਕ ਦੀ ਜਿਹੜੀ ਇਸ ਟਾਈਮ ਵਢਾਈ ਆ ਉਹ ਤਕਰੀਬਨ ਕੰਪਲੀਟ ਹੋ ਚੁੱਕੀ ਆ ਤੇ ਮਸ਼ੀਨਾਂ ਨਾਲ ਜਿਹੜੀ ਵਢਾਈ ਇਹਨਾਂ ਦਿਨਾਂ ਦੇ ਵਿੱਚ ਕੀਤੀ ਜਾਂਦੀ ਹੈ। ਪਰ ਜਿਹੜਾ ਮੰਡੀਆਂ ਦੇ ਵਿੱਚ ਲੇਬਰ ਦਾ ਕੰਮ ਹੈ ਇਹਨਾਂ ਮਜ਼ਦੂਰਾਂ ਵੱਲੋਂ ਕੀਤਾ ਜਾਂਦਾ ਸੀ, ਉਹ ਵੀ ਤਕਰੀਬਨ ਜਿਹੜਾ ਹੈਗਾ ਪੂਰੇ ਪੰਜਾਬ ਦੇ ਵਿੱਚ ਇਸ ਸਮੇਂ ਖਤਮ ਹੋ ਚੁੱਕਿਆ ਹੈ। ਪਰ ਹੁਣ ਆਪਾਂ ਗੱਲ ਜੇ ਕਿਸਾਨਾਂ ਦੀ ਕਰਦੇ ਹਾਂ ਤਾਂ ਕਿਸਾਨਾਂ ਨੇ ਅੱਗੇ ਝੋਨੇ ਦਾ ਸੀਜ਼ਨ ਆ ਜਿਹੜਾ ਉਹ ਸਟਾਰਟ ਹੋ ਰਿਹਾ, ਝੋਨੇ ਦੀ ਲਵਾਈ ਆ ਜਿਹੜੀ ਉਹ ਸ਼ੁਰੂ ਹੋਣੀ ਆ। ਉਸ ਸੰਬੰਧੀ ਬਹੁਤ ਸਾਰੇ ਮਜ਼ਦੂਰ ਨੇ ਜਿਹੜੇ ਉਹ ਬਿਹਾਰ ਤੋਂ, ਯੂਪੀ ਤੋਂ ਚੱਲ ਕੇ ਜਿਹੜੇ ਪੰਜਾਬ ਦੇ ਵਿੱਚ ਪਹੁੰਚਦੇ ਆ ਤੇ ਪੰਜਾਬ ਦੇ ਵਿੱਚ ਪੰਜਾਬ ਦੇ ਕਿਸਾਨਾਂ ਦਾ ਝੋਨਾ ਲਾਉਣ ਵਾਸਤੇ ਇਹ ਆਉਂਦੇ ਆ ਤੇ ਆਪਣੀ ਕਮਾਈ ਕਰਕੇ ਵਾਪਸ ਚਲੇ ਜਾਂਦੇ ਆ। ਅਗਰ ਇਹ ਮਜ਼ਦੂਰ ਆ ਜਿਹੜੇ ਪੂਰੀ ਤਰ੍ਹਾਂ ਨਾਲ ਸਨਅਤੀ ਮਜ਼ਦੂਰ ਆ, ਚਾਹੇ ਦੂਜੇ ਕਿਸਾਨੀ ਮਜ਼ਦੂਰੀ ਵਾਲੇ ਲੋਕ ਨੇ, ਜੇ ਅਗਰ ਇਹ ਵਾਪਸ ਚਲੇ ਜਾਂਦੇ ਆ ਜਾਂ ਉਹਨਾਂ ਨੂੰ ਆਉਣ ਦਾ ਮੌਕਾ ਨਹੀਂ ਮਿਲਦਾ ਤਾਂ ਕਿਤੇ ਨਾ ਕਿਤੇ ਕਿਸਾਨਾਂ ਵਾਸਤੇ, ਪੰਜਾਬ ਦੇ ਕਿਸਾਨਾਂ ਵਾਸਤੇ ਵੱਡੀ ਸਮੱਸਿਆ ਜਿਹੜੀ ਖੜੀ ਹੋ ਸਕਦੀ ਹੈ, ਕਿਉਂਕਿ ਪੂਰਨ ਲੇਬਰ ਹੈ ਜਿਹੜੀ ਉਹ ਪੰਜਾਬ ਦੇ ਵਿੱਚੋਂ ਕਿਸਾਨਾਂ ਨੂੰ ਨਹੀਂ ਮਿਲ ਰਹੀ। ਇਹ ਲਗਾਤਾਰ ਜਿਹੜਾ ਕਿਸਾਨਾਂ ਵੱਲੋਂ ਇਸ ਸੰਬੰਧੀ ਕਿਹਾ ਜਾਂਦਾ ਹੈ। ਸੋ ਇਸ ਸੰਬੰਧੀ ਜਿਹੜਾ ਕਿਸਾਨਾਂ ਵਾਸਤੇ ਜਿਹੜੀ ਇੱਕ ਬਹੁਤ ਵੱਡੀ ਸਮੱਸਿਆ ਜਿਹੜੀ ਖੜੀ ਹੋ ਗਈ ਹੈ। ਸੋ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣਾ ਹੋਗਾ ਕਿਸਾਨ ਨੂੰ ਕਿਸ ਤਰ੍ਹਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਜੋ ਮਜ਼ਦੂਰਾਂ ਕਰਕੇ ਸਾਹਮਣਾ ਕਰਨਾ ਪੈਂਦਾ ਹੈ। ਜੀ ਦਿੱਲੀ, ਪੰਜਾਬ ਅਤੇ ਹੋਰ ਕਈ ਰਾਜਾਂ ਵੱਲੋਂ ਸ਼ਰਾਬ ਦੇ ਠੇਕਿਆਂ ਨੂੰ ਖੋਲ ਦਿੱਤਾ ਗਿਆ। ਜੇਕਰ ਗੱਲ ਕਰੀਏ ਦਿੱਲੀ ਦੀ ਤਾਂ ਜਿਵੇਂ ਹੀ ਦਿੱਲੀ ਸਰਕਾਰ ਵੱਲੋਂ ਐਲਾਨ ਕੀਤਾ ਗਿਆ ਕਿ ਸ਼ਰਾਬ ਦੇ ਠੇਕੇ ਖੋਲੇ ਗਏ ਨੇ ਤਾਂ ਉੱਥੋਂ ਸ਼ਰਾਬ ਦੇ ਪਿਆਕੜਾਂ ਵੱਲੋਂ ਇੱਕ ਵੱਡੀ ਲਾਈਨ ਲਗਾ ਲਿੱਤੀ ਗਈ ਹੈ ਠੇਕਿਆਂ ਦੇ ਸਾਹਮਣੇ ਤੇ ਸੋਸ਼ਲ ਡਿਸਟੈਂਸਿੰਗ ਦੀਆਂ ਜਿਹੜੀਆਂ ਹੈਗੀਆਂ ਨੇ ਧੱਜੀਆਂ ਉਡਾ ਦਿੱਤੀਆਂ ਗਈਆਂ। ਸੋ ਇਸ ਦੇ ਮੱਦੇਨਜ਼ਰ ਦੇਖਦੇ ਹੋਏ ਗਵਰਨਮੈਂਟ ਵੱਲੋਂ, ਦਿੱਲੀ ਗਵਰਨਮੈਂਟ ਵੱਲੋਂ 70% ਟੈਕਸ ਸ਼ਰਾਬ ਦੇ ਉੱਤੇ ਲਾਉਣ ਦਾ ਨਿਰਦੇਸ਼ ਦਿੱਤੇ ਗਏ ਨੇ ਕਿ ਕਰੋਨਾ ਵਾਇਰਸ ਦੇ ਚੱਲਦਿਆਂ 70% ਟੈਕਸ ਲੱਗੇਗਾ। ਸੋ ਕਿਤੇ ਨਾ ਕਿਤੇ ਸ਼ਰਾਬ ਦੇ ਜਿਹੜੇ ਪਿਆਕੜ ਹੈਗੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਇਹ ਵੱਡਾ ਧੱਕਾ ਜ਼ਰੂਰ ਲੱਗਣਾ, ਕਿਉਂਕਿ 70% ਬਹੁਤ ਵੱਡੀ ਅਮਾਊਂਟ ਹੁੰਦੀ ਹੈ ਜੀ। ਜੀ ਅਰਜਨ, ਬਿਲਕੁਲ ਜੀ ਬਿਲਕੁਲ। ਜਿਸ ਤਰ੍ਹਾਂ ਨਾਲ ਸ਼ਰਾਬ ਆ ਦੇ ਜਿਹੜੇ ਠੇਕੇ ਆ ਕੱਲ ਖੋਲੇ ਗਏ ਆ, ਪੰਜਾਬ ਦੇ ਨਾਲ ਹੋਰਨਾਂ ਰਾਜਾਂ ਦੇ ਵਿੱਚ ਵੀ ਜਿਹੜੇ ਸ਼ਰਾਬ ਦੀ ਜਿਹੜੀ ਵਿਕਰੀ ਆ ਉਹ ਖੁੱਲੇ ਰੂਪ ਦੇ ਵਿੱਚ ਸ਼ੁਰੂ ਹੋ ਗਈ ਹੈ। ਸੋ ਇਸ ਸੰਬੰਧੀ ਸਭ ਤੋਂ ਵੱਡਾ ਜਿਹੜਾ ਸਵਾਲ ਉੱਥੇ ਇਹ ਖੜਾ ਹੁੰਦਾ ਹੈ ਕਿ ਸੋਸ਼ਲ ਡਿਸਟੈਂਸ ਦਾ ਕਿਤੇ ਵੀ ਖਿਆਲ ਨਹੀਂ ਰੱਖਿਆ ਗਿਆ, ਚਾਹੇ ਉਹ ਪੰਜਾਬ ਹੋਵੇ, ਚਾਹੇ ਦਿੱਲੀ ਹੋਵੇ ਜਾਂ ਕੋਈ ਭਾਰਤ ਦਾ ਹੋਰ ਰਾਜ ਹੋਵੇ। ਉਹਨਾਂ ਦੇ ਵਿੱਚ ਪੂਰਨ ਤੌਰ ਤੇ ਇਹ ਗੱਲ ਦੇਖਣ ਨੂੰ ਮਿਲੀ ਹੈ ਕਿ ਸ਼ਰਾਬ ਦੇ ਜੋ ਪਿਆਕੜ ਨੇ
ਉਹ ਲਾਈਨਾਂ ਬਣਾ ਕੇ ਵੱਡੇ ਇਕੱਠ ਦੇ ਰੂਪ ਦੇ ਵਿੱਚ ਖੜੇ ਨਜ਼ਰ ਆਏ ਆ, ਜਿੱਥੇ ਕਿ ਉਹਨਾਂ ਵੱਲੋਂ ਕਿਸੇ ਕਿਸਮ ਦੀ ਜਿਹੜੀ ਇਤਿਹਾਤ ਆ ਉਹ ਨਹੀਂ ਵਰਤੀ ਗਈ। ਸੋ ਨਾਲ ਹੀ ਇਸੇ ਚੀਜ਼ ਨੂੰ ਦੇਖਦੇ ਹੋਏ ਇਸ ਜਿਹੜਾ ਹੈਗਾ ਇਕੱਠ ਨੂੰ ਘਟਾਉਣ ਦੇ ਖਾਤਰ ਜਿਹੜਾ ਦਿੱਲੀ ਦੀ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਉਹਨਾਂ ਵੱਲੋਂ 70% ਜਿਹੜਾ ਟੈਕਸ ਆ ਸ਼ਰਾਬ ਦੇ ਉੱਪਰ ਲਗਾਇਆ ਜਾ ਰਿਹਾ ਹੈ। ਸੋ ਇਸ ਸਬੰਧ ਦੇ ਵਿੱਚ ਹੋ ਸਕਦਾ ਹੈ ਕਿ ਪੰਜਾਬ ਸਰਕਾਰ ਵੀ ਇਸੇ ਤਰ੍ਹਾਂ ਦਾ ਹੀ ਕੋਈ ਫੈਸਲਾ ਜਿਹੜਾ ਪੰਜਾਬ ਦੇ ਵਿੱਚ ਲਾਗੂ ਕਰ ਦੇਵੇ। ਇੱਥੇ ਸਭ ਤੋਂ ਵੱਡਾ ਸਵਾਲ ਆ ਜਿਹੜਾ ਇਹ ਖੜਾ ਹੁੰਦਾ ਕਿ ਆਪਾਂ ਸ਼ਰਾਬੀਆਂ ਨੂੰ ਐਵੇਂ ਮਾੜਾ ਕਹੀ ਗਏ, ਆਪਾਂ ਸ਼ਰਾਬੀਆਂ ਨੂੰ ਐਵੇਂ ਨਿੰਦੀ ਗਏ। ਸ਼ਰਾਬੀ ਤਾਂ ਸਗੋਂ ਸਾਡੇ ਦੇਸ਼ ਦੀ ਆਰਥਿਕਤਾ ਦਾ ਚੌਥਾ ਸਤੰਭ ਹੈ ਜਿਹੜਾ ਉਸ ਰੂਪ ਦੇ ਵਿੱਚ ਉੱਭਰ ਕੇ ਸਾਹਮਣੇ ਆਏ ਹੈ, ਕਿਉਂਕਿ ਲਗਾਤਾਰ ਜਿਵੇਂ ਕਿ ਆਪਾਂ ਗੱਲ ਕਰੀਏ ਪੰਜਾਬ ਸਰਕਾਰ ਦੀ ਤਾਂ ਠੇਕੇ ਖੋਲਣ ਦੀ ਜਿਹੜੀ ਅਪੀਲ ਆ ਕੇਂਦਰ ਨੂੰ ਲਗਾਤਾਰ ਕੀਤੀ ਜਾ ਰਹੀ ਸੀ। ਇਸ ਦੇ ਨਾਲ ਹੀ ਹੈਗਾ ਉਹਨਾਂ ਵੱਲੋਂ ਇਹ ਵਾਸਤਾ ਪਾਇਆ ਜਾ ਰਿਹਾ ਸੀ ਕਿ ਪੰਜਾਬ ਦੀ ਆਰਥਿਕ ਦਸ਼ਾ ਕਮਜ਼ੋਰ ਹੋਣ ਕਾਰਨ ਪੰਜਾਬ ਨੂੰ ਸਰਕਾਰ ਨੂੰ ਜਿਹੜਾ ਰੈਵਨਿਊ ਸ਼ਰਾਬ ਤੋਂ ਆਉਂਦਾ ਉਹ ਜਿਹੜਾ ਖੋਲ੍ਹਿਆ ਜਾਣਾ ਚਾਹੀਦਾ। ਸੋ ਇਹਨਾਂ ਸ਼ਰਾਬੀਆਂ ਵਾਸਤੇ ਇਹ ਗੱਲ ਮਾਣ ਵਾਲੀ ਹੋਣੀ ਚਾਹੀਦੀ ਹੈ ਕਿ ਦੇਸ਼ ਦੀ ਆਰਥਿਕਤਾ ਨੂੰ ਵੱਡਾ ਹੁੰਗਾਰਾ ਦੇਣ ਵਾਸਤੇ ਇਹ ਲੋਕ ਜਿਹੜੇ ਸਾਹਮਣੇ ਆ ਰਹੇ ਨੇ। ਜੀ ਹਰਜਿੰਦਰ। ਪਰ ਬਰਾੜ ਜੀ, ਜੇਕਰ ਗੱਲ ਦੇਖੀ ਜਾਵੇ ਸਰਕਾਰਾਂ ਵੱਲੋਂ ਕਿ ਇਹ ਜਿਹੜਾ ਨਸ਼ਿਆਂ ਦੀ ਤਸਕਰੀ ਹੈ ਜਾਂ ਨਸ਼ਿਆਂ ਦੀ ਗੱਲ ਕੀਤੀ ਜਾਵੇ, ਕਿਉਂਕਿ ਸ਼ਰਾਬ ਵੀ ਇੱਕ ਨਸ਼ਾ ਹੈ, ਇਹਦੇ ਵਿੱਚ ਅਲਕੋਹਲ ਦੀ ਮਾਤਰਾ ਬਹੁਤ ਜ਼ਿਆਦਾ ਪਾਈ ਜਾਂਦੀ ਹੈ। ਸੋ ਹੋਰ ਵੀ ਜਿਹੜੇ ਨਸ਼ੇ ਹੈਗੇ ਨੇ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਆ ਰਹੇ ਨੇ। ਪਰ ਸੋ ਕਿਤੇ ਨਾ ਕਿਤੇ ਬਹੁਤ ਮੰਦਭਾਗੀ ਗੱਲ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਿਆਂ ਦੀ ਵਿਕਰੀ ਕਾਰਨ ਹੀ ਵੱਡੀ ਸੇਲ ਹੁੰਦੀ ਹੈ। ਇਹ ਵੱਡਾ ਸਵਾਲ ਹੈ। ਜੀ ਬਿਲਕੁਲ, ਦੇਖੋ ਸਰਕਾਰ ਵੱਲੋਂ ਇਹੀ ਵਾਰ-ਵਾਰ ਕਿਹਾ ਜਾ ਰਿਹਾ, ਪੰਜਾਬ ਸਰਕਾਰ ਵੱਲੋਂ ਇਹੀ ਚੀਜ਼ ਵਾਰ-ਵਾਰ ਜਿਹੜੀ ਕੇਂਦਰ ਨੂੰ ਕਹੀ ਗਈ ਸੀ। ਉਹਨਾਂ ਵੱਲੋਂ ਇੱਕ ਪੱਤਰ ਵੀ ਲਿਖਿਆ ਗਿਆ ਸੀ ਕਿ ਸਾਡੀ ਜਿਹੜੀ ਆਰਥਿਕ ਦਸ਼ਾ ਠੀਕ ਨਾ ਹੋਣ ਕਾਰਨ ਸਾਨੂੰ ਵੱਡਾ ਰੈਵਨਿਊ ਹੈ ਜਿਹੜਾ ਸ਼ਰਾਬ ਤੋਂ ਮਿਲਦਾ ਹੈ। ਸੋ ਇਸ ਸੰਬੰਧੀ ਉਹਨਾਂ ਵੱਲੋਂ ਇਹੀ ਬੇਨਤੀ ਕੀਤੀ ਗਈ ਕਿ ਸਾਨੂੰ ਸ਼ਰਾਬ ਦੇ ਠੇਕੇ ਖੋਲ੍ਹਣ ਦੀ ਇਜਾਜ਼ਤ ਦਿੱਤੀ ਜਾਵੇ। ਕੇਂਦਰ ਦੀ ਇਜਾਜ਼ਤ ਮਿਲਣ ਤੋਂ ਬਾਅਦ ਲੱਗਦਾ ਕਿ ਪੰਜਾਬ ਸਰਕਾਰ ਹੁਣ ਥੋੜੀ ਰਾਹਤ ਹੈ ਜਿਹੜੀ ਜ਼ਰੂਰ ਮਹਿਸੂਸ ਕਰਦੀ ਹੋਵੇਗੀ। ਜੀ ਗੱਲ ਕੀਤੀ ਜਾ ਰਹੀ ਹੈ ਜੀ ਸਿੰਗਰਸ ਦੀ। ਜੇਕਰ ਗੱਲ ਸਿੰਗਰ ਦੀ ਕੀਤੀ ਜਾਵੇ ਤਾਂ ਹਰ ਵਾਰ ਦੀ ਤਰ੍ਹਾਂ ਚਰਚਾ ਦੇ ਵਿੱਚ ਰਹਿਣ ਵਾਲੇ ਸਿੱਧੂ ਮੂਸੇਵਾਲ ਦੇ ਉੱਤੇ ਫਿਰ ਤੋਂ ਇੱਕ ਵਾਰੀ ਚਰਚਾ ਛਿੜੀ ਹੈ ਉਹਨਾਂ ਦੇ ਉੱਤੇ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਉਹਨਾਂ ਨੂੰ AK-47 ਦੀ ਸਿਖਲਾਈ ਦਿੱਤੀ ਜਾ ਰਹੀ ਸੀ, ਜਿਸ ਦੇ ਬਾਅਦ ਇਹ ਕਾਫੀ ਵੀਡੀਓ ਜਿਹੜੀ ਹੈਗੀ ਆ ਵਾਇਰਲ ਹੋਈ ਹੈ ਸੋਸ਼ਲ ਮੀਡੀਆ ਤੇ। ਉਸ ਤੋਂ ਬਾਅਦ ਇਹ ਜਿਹੜੀ ਖਬਰ ਹੈ ਜੀ ਫਿਰ ਪੁਲਿਸ ਦੇ ਧਿਆਨ ਦੇ ਵਿੱਚ ਗਈ ਤਾਂ ਉਹਨਾਂ ਨੇ ਪੁਲਿਸ ਮੁਲਾਜ਼ਮਾਂ ਦੇ ਸਮੇਤ ਸਿੱਧੂ ਮੂਸੇਵਾਲ ਉੱਤੇ ਪਰਚਾ ਦਰਜ ਕਰ ਦਿੱਤਾ। ਕੀ ਹੈ ਪੂਰਾ ਮਾਮਲਾ, ਤੁਹਾਡੇ ਤੋਂ ਜਾਣਨਾ ਚਾਹਾਂਗੇ। ਜੀ ਦੇਖੋ, ਸਭ ਤੋਂ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਇੱਕ ਪੁਲਿਸ ਮੁਲਾਜ਼ਮ ਵੀ ਜਿਹੜਾ ਹੈਗਾ ਸਿਵਲ ਵਰਦੀ ਦੇ ਵਿੱਚ AK-47 ਨੂੰ ਕੈਰੀ ਹੈ ਜਿਹੜਾ ਉਹ ਨਹੀਂ ਕਰ ਸਕਦਾ, ਜਿਸ ਤਰ੍ਹਾਂ ਨਾਲ ਦੱਸਿਆ ਜਾ ਰਿਹਾ। ਸੋ ਇਸ ਦੇ ਨਾਲ ਇੱਕ ਸਿਵੀਲੀਅਨ ਦੇ ਹੱਥ ਦੇ ਵਿੱਚ ਪੁਲਿਸ ਵੱਲੋਂ ਇਹ ਮਾਰੂ ਹਥਿਆਰ ਫੜਾ ਦੇਣਾ ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਤੇ ਉਸ ਤੋਂ ਬਾਅਦ ਫੜਾਉਣ ਦੇ ਨਾਲ ਉਸ ਨੂੰ ਇਸ ਦੀ ਸਿਖਲਾਈ ਦੇਣਾ, ਚਲਾਉਣ ਦੀ ਸਿਖਲਾਈ ਦੇਣਾ, ਇਹ ਵੀ ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਜਿਹੜਾ ਖੜਾ ਹੋਇਆ। ਸੋ ਇਸ ਸੰਬੰਧੀ ਜੋ ਪੁਲਿਸ ਮੁਲਾਜ਼ਮ ਇਸ ਸਾਰੀ ਘਟਨਾ ਦੌਰਾਨ ਉਸ ਜਗ੍ਹਾ ਦੇ ਉੱਪਰ ਹਾਜ਼ਰ ਸਨ ਉਹਨਾਂ ਸਾਰਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਤੇ ਨਾਲ ਹੀ ਨਾਲ ਜੋ ਸਿੱਧੂ ਮੂਸੇਵਾਲਾ ਦੇ ਕੁਝ ਦੋਸਤ ਸੀ ਉਸ ਸਮੇਂ ਇਸ ਘਟਨਾ ਦੇ ਸਮੇਂ ਮੌਜੂਦ ਸਨ ਉਹਨਾਂ ਨੂੰ ਵੀ ਜਿਹੜਾ ਹੈਗਾ ਇਸ ਪਰਚੇ ਦੇ ਅਧੀਨ ਲਿਆਂਦਾ ਗਿਆ। ਇੱਥੇ ਮੈਂ ਦੱਸਣਾ ਚਾਹੁੰਦਾ ਕਿ DSP ASI ਹੌਲਦਾਰ ਤੇ ਪੁਲਿਸ ਕਾਂਸਟੇਬਲ ਦੇ ਸਮੇਤ 9 ਲੋਕਾਂ ਦੇ ਉੱਪਰ ਜਿਹੜਾ ਹੈਗਾ ਇਹ ਪਰਚਾ ਦਰਜ ਕੀਤਾ ਗਿਆ। ਇਹ ਪੁਲਿਸ ਦੀ ਬਹੁਤ ਵੱਡੀ ਜਿਹੜੀ ਅਣਗਹਿਲੀ ਹੈ ਇਹਦੇ ਵਿੱਚ ਨਜ਼ਰ ਆ ਰਹੀ ਹੈ। ਇੱਕ ਪੁਲਿਸ ਵਾਲਾ ਜਿਹੜਾ ਹੈਗਾ ਇਸ ਵੀਡੀਓ ਦੇ ਵਿੱਚ ਇਸ AK-47 ਦੇ ਜਿਹੜੇ ਕਾਰਤੂਸ ਆ, ਚੱਲੇ ਹੋਏ ਕਾਰਤੂਸ ਹੈ, ਉਹਨਾਂ ਨੂੰ ਸੰਭਾਲਦਾ ਨਜ਼ਰ ਆ ਰਿਹਾ। ਇਹ ਵੱਡੀ ਚਿੰਤਾ ਦਾ ਵਿਸ਼ਾ ਕਿ ਜੋ ਗਾਇਕ ਇਹਨਾਂ ਹਥਿਆਰਾਂ ਨੂੰ ਪ੍ਰਮੋਟ ਕਰਦੇ ਆ, ਜੋ ਗਾਇਕ ਜਿਹੜੇ ਹੈਗੇ ਆ ਰੋਲ ਮਾਡਲ ਹੋਣੇ ਚਾਹੀਦੇ ਆ ਨੌਜਵਾਨੀ ਦੇ, ਉਹੋ ਹੀ ਜਿਹੜੇ ਹੈਗੇ ਆ ਨੌਜਵਾਨੀ ਨੂੰ ਮਾਰੂ ਹਥਿਆਰਾਂ ਦੇ ਤੇ ਹੋਰ ਮਾਰ ਕੁੱਟ ਤੇ ਹੋਰ ਪਤਾ ਨਹੀਂ ਕਿਸ ਤਰ੍ਹਾਂ ਦੇ ਜਿਹੜੇ ਸ਼ਬਦ ਹੈ ਇਹਨਾਂ ਵੱਲੋਂ ਗੀਤਾਂ ਦੇ ਵਿੱਚ ਵਰਤੇ ਜਾਂਦੇ ਆ। ਇਹ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ। ਪਰ ਇੱਥੇ ਨਾਲ ਇਹ ਵੀ ਕਹਿਣਯੋਗ ਹੈ ਜੋ ਕਿ ਪੰਜਾਬ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਜੋ ਇਹ ਕਾਰਵਾਈ ਕੀਤੀ ਗਈ ਆ ਉਹ ਵੀ ਸਲਾਹੁਣਯੋਗ ਬਣਦੀ ਹੈ ਤਾਂ ਜੋ ਹੋਰ ਜਿਹੜੇ ਹੈਗੇ ਆ ਕਰਮਚਾਰੀ ਉਹ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰਨ ਤੋਂ ਬਚ ਸਕਣ। ਜੀ ਗੱਲ ਕਰਦੇ ਹਾਂ US ਦੀ ਬਰਾੜ ਜੀ, ਗੱਲ ਕਰਦੇ ਹਾਂ ਡੋਨਲਡ ਟਰੰਪ ਦੀ, ਜਿਨ੍ਹਾਂ ਨੇ ਕਿਹਾ ਸੀਗਾ ਕਿ ਅਗਸਤ ਮਹੀਨੇ ਤੱਕ ਉਹਨਾਂ ਦੇ ਦੇਸ਼ ਦੇ ਵਿੱਚ 2 ਲੱਖ ਤੱਕ ਮੌਤਾਂ ਹੋ ਜਾਣਗੀਆਂ। ਪਰ ਇਹ ਅੰਕੜਾ ਕਿਤੇ ਨਾ ਕਿਤੇ ਹੋਰ ਵੀ ਵਾਧਾ ਦਿਖਾਈ ਦਿੰਦਾ ਕਿਉਂਕਿ ਜੋ ਅੱਜ ਦਾ ਸਮਾਂ ਹੈ ਉਹਨਾਂ ਦੇ ਦੇਸ਼ ਦੇ ਵਿੱਚ 12,030 ਤੱਕ ਦਾ ਅੰਕੜਾ ਕੇਸਾਂ ਦਾ ਪਹੁੰਚ ਚੁੱਕਿਆ ਤੇ 70,000 ਤੋਂ ਉੱਤੇ ਮੌਤਾਂ ਹੋ ਚੁੱਕੀਆਂ ਨੇ। ਉਹਨਾਂ ਨੇ ਕਿਹਾ ਸੀ ਕਿ ਅਗਸਤ ਮਹੀਨੇ ਤੱਕ ਸਾਡੇ ਜਿਹੜਾ ਅੰਕੜਾ 2 ਲੱਖ ਤੱਕ ਪਹੁੰਚ ਜਾਵੇਗਾ, ਜਦ ਕਿ ਅਜੇ ਅਗਸਤ ਵਿੱਚ ਕਾਫੀ ਦੇਰੀ ਆਉਣ ਤੇ ਅਪ੍ਰੈਲ ਦੇ ਸ਼ੁਰੂਆਤ ਦੇ ਵਿੱਚ ਹੀ 70 ਲੱਖ ਮੌਤਾਂ ਹੋ ਜਾਣੀਆਂ ਕਿਤੇ ਨਾ ਕਿਤੇ ਵੱਡੇ ਸਵਾਲੀਆ ਚਿੰਨ੍ਹ ਪੈਦਾ ਕਰਦਾ ਹੈ। ਪਰ ਡੋਨਲਡ ਟਰੰਪ ਵੱਲੋਂ ਲੱਗ ਰਿਹਾ ਅਜੇ ਵੀ ਇਸ ਚੀਜ਼ ਨੂੰ ਹਾਸੋਹੀਣੇ ਢੰਗ ਨਾਲ ਹੀ ਲਿਆ ਜਾ ਰਿਹਾ, ਕਿਤੇ ਸੀਰੀਅਸਨੈਸ ਨਹੀਂ ਦਿਖਾਈ ਜਾ ਰਹੀ। ਜੀ ਬਿਲਕੁਲ ਹਰਜਿੰਦਰ, ਦੇਖੋ ਸਭ ਤੋਂ ਪਹਿਲੀ ਗੱਲ ਤਾਂ ਹੈਗੀ ਆ ਜਿਵੇਂ ਦੁਨੀਆ ਦੇ ਵਿੱਚ ਇਸ ਵਾਇਰਸ ਨੇ ਪੂਰੀ ਦੁਨੀਆ ਦੇ ਵਿੱਚ ਹਾਹਾਕਾਰ ਮਚਾਈ ਹੋਈ ਆ। ਲਗਾਤਾਰ ਜਿਹੜੇ ਕੇਸ ਵਧਦੇ ਜਾ ਰਹੇ ਨੇ
ਮੌਤਾਂ ਦਾ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ। ਉੱਥੇ ਜਿਹੜੀ ਗਿਣਤੀ ਠੀਕ ਹੋਣ ਵਾਲੇ ਮਰੀਜ਼ਾਂ ਦੀ ਵੀ ਕੋਈ ਥੋੜੀ ਨਹੀਂ ਹੈ, ਮਰੀਜ਼ ਲਗਾਤਾਰ ਠੀਕ ਵੀ ਹੋ ਰਹੇ ਨੇ। ਪਰ ਜਿਸ ਹਿਸਾਬ ਨਾਲ ਅਮਰੀਕਾ ਦੀ ਆਪਾਂ ਜੇ ਗੱਲ ਕਰੀਏ ਤਾਂ ਅਮਰੀਕਾ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਵੱਲੋਂ ਇਸ ਸੰਬੰਧੀ ਇਤਿਹਾਤ ਵਰਤਣ ਤੇ ਬਹੁਤ ਦੇਰੀ ਕੀਤੀ ਗਈ ਆ, ਜਿਸ ਕਾਰਨ ਇਹ ਅੰਕੜਾ ਲਗਾਤਾਰ ਵੱਧਦਾ ਜਾ ਰਿਹਾ। ਟਰੰਪ ਵੱਲੋਂ ਆਪਣੀ ਆਰਥਿਕਤਾ ਦਾ ਹਵਾਲਾ ਦੇ ਕੇ, ਆਰਥਿਕਤਾ ਨਾ ਡੁੱਬਣ ਦੇਣ ਦਾ ਹਵਾਲਾ ਦੇ ਕੇ ਉਹਨਾਂ ਵੱਲੋਂ ਜਿਹੜਾ ਹੈਗਾ ਲੋਕਡਾਊਨ ਆ ਉਹ ਨਹੀਂ ਕੀਤਾ ਗਿਆ, ਆਪਣੇ ਦੇਸ਼ ਨੂੰ ਬੰਦ ਨਹੀਂ ਕੀਤਾ ਗਿਆ, ਜਿਸ ਕਾਰਨ ਇਹ ਜਿਹੜੀ ਸਾਰੀ ਚੀਜ਼ ਆ, ਸਾਰੀ ਪਿਕਚਰ ਆ, ਜਿਹੜੀ ਅੱਜ ਦੀ ਤਸਵੀਰ ਅਮਰੀਕਾ ਦੀ ਬਣੀ ਹੋਈ ਆ ਉਹ ਨਿਕਲ ਕੇ ਸਾਹਮਣੇ ਆ ਰਹੀ ਆ। ਪਰ ਇਸ ਦੇ ਨਾਲ ਨਾਲ ਮੈਂ ਦੱਸਣਾ ਚਾਹੁੰਦਾ ਕਿ ਕੁਝ ਜਿਹੜੀਆਂ ਯੂਨੀਵਰਸਿਟੀਆਂ ਨੇ ਉਹਨਾਂ ਵੱਲੋਂ ਇਹ ਵੀ ਜਿਹੜਾ ਦਾਅਵੇ ਕੀਤੇ ਜਾ ਰਹੇ ਨੇ ਕਿ ਉਹਨਾਂ ਵੱਲੋਂ ਇੱਕ ਦਵਾਈ ਹੈ ਜਿਹੜੀ ਉਹ ਬਣਾ ਲਈ ਗਈ ਹੈ ਤੇ ਕੁਝ ਲੋਕਾਂ ਦੇ ਉੱਪਰ ਜਿਹੜੀ ਟੈਸਟ ਕੀਤੀ ਗਈ ਆ ਉਹਦੇ ਵੱਲੋਂ ਰਿਜ਼ਲਟ ਆ ਜਿਹੜੇ ਉਹ ਪੋਜ਼ਿਟਿਵ ਆਏ ਨੇ। ਇਹ ਕਿਤੇ ਨਾ ਕਿਤੇ ਅਮਰੀਕਾ ਵਾਸਤੇ ਇੱਕ ਵੱਡੀ ਖਬਰ ਆ ਤੇ ਅਮਰੀਕਾ ਨੂੰ ਰਾਹਤ ਦੇਣ ਵਾਲੀ ਖਬਰ ਜਿਹੜੀ ਇਹ ਨਜ਼ਰ ਆ ਰਹੀ ਹੈ। ਬਟ ਇਹਦੇ ਕਿੰਨੇ ਰਿਜ਼ਲਟ ਆਉਂਦੇ ਆ, ਕਿਸ ਤਰ੍ਹਾਂ ਦੀ ਦਵਾਈ ਇਹ ਹੋਵੇਗੀ, ਕਿਸ ਤਰ੍ਹਾਂ ਨਾਲ ਇਹ ਕੰਮ ਕਰੇਗੀ, ਇਹ ਆਉਣ ਵਾਲੇ ਸਮੇਂ 'ਚ ਵੀ ਦੇਖਿਆ ਜਾ ਸਕਦਾ। ਜੀ ਹਰਜਿੰਦਰ ਜੀ, ਬਰਾੜ ਜੀ ਬਹੁਤ ਸ਼ੁਕਰੀਆ ਇਸ ਸਾਰੀ ਜਾਣਕਾਰੀ ਦੇ ਲਈ। ਧੰਨਵਾਦ। ਅੰਤ ਵਿੱਚ ਦਰਸ਼ਕਾਂ ਨੂੰ ਦੱਸ ਦਈਏ ਕਿ ਵਰਲਡ ਵਾਈਡ ਕਰੋਨਾ ਕੇਸ ਅੱਜ ਦੀ ਡੇਟ ਦੇ ਵਿੱਚ ਕਿੰਨੇ ਰਜਿਸਟਰ ਹੋਏ ਨੇ। 36,46,099 ਅੱਜ ਦੀ ਡੇਟ ਦੇ ਵਿੱਚ ਕੇਸ ਰਜਿਸਟਰ ਹੋ ਚੁੱਕੇ ਨੇ। ਜੇਕਰ ਗੱਲ ਕੀਤੀ ਜਾਵੇ ਤਾਂ ਮੌਤਾਂ ਦੀ ਗਿਣਤੀ ਅੱਜ ਦੀ ਡੇਟ ਦੇ ਵਿੱਚ 2,52,407 ਵਰਲਡ ਵਾਈਡ ਹੋ ਚੁੱਕੀਆਂ ਨੇ। ਰਿਕਵਰੀ ਰੇਟ ਦੀ ਜੇਕਰ ਗੱਲ ਕੀਤੀ ਜਾਵੇ ਤਾਂ 11,97,708 ਕੇਸ ਜਿਹੜੇ ਹੈਗੇ ਨੇ ਰਿਕਵਰ ਹੋ ਚੁੱਕੇ ਨੇ। ਗੱਲ ਕੀਤੀ ਜਾਵੇ ਕੰਟਰੀ ਵਾਈਜ਼, ਤੁਹਾਨੂੰ ਕੰਟਰੀ ਵਾਈਜ਼ ਦੱਸ ਚੁੱਕੇ ਹਾਂ ਕਿ USA ਦੇ ਵਿੱਚ 12,12,000 ਨਾਲ ਦੀ ਨਾਲ ਹੀ ਅੰਕੜਾ ਚੇਂਜ ਹੋ ਜਾਂਦਾ ਹੈ ਜੀ। 830 ਤੋਂ ਨਾਲ ਹੀ 835 ਇਸ ਸਮੇਂ ਰਿਕਾਰਡ ਹੋ ਚੁੱਕੇ ਨੇ। ਸੋ ਅਗਲੀ ਗੱਲ ਕੀਤੀ ਜਾਵੇ ਤਾਂ ਡੈਥ ਟੋਲ ਦੀ ਤਾਂ 70,000 ਦੇ ਕਰੀਬ ਅੰਕੜਾ ਪਹੁੰਚ ਚੁੱਕਿਆ ਜੀ। ਤੇ ਸਪੇਨ ਦੀ ਜੇਕਰ ਗੱਲ ਕੀਤੀ ਜਾਵੇ, ਸਪੇਨ ਦੇ ਵਿੱਚ 2,48,301 ਕੇਸ ਰਜਿਸਟਰ ਹੋਇਆ। ਗੱਲ ਕੀਤੀ ਜਾਵੇ ਮੌਤਾਂ ਦੀ ਤਾਂ 25,428। ਇਟਲੀ ਦੇ ਵਿੱਚ ਕੇਸਾਂ ਦੀ ਗਿਣਤੀ ਹੈਗੀ ਹੈ ਜੀ 2,11,938। ਮੌਤਾਂ ਦੀ ਗਿਣਤੀ USA ਤੋਂ ਬਾਅਦ ਇਟਲੀ ਦੂਜੇ ਨੰਬਰ ਤੇ ਚੱਲ ਰਿਹਾ। ਸੋ ਮੌਤਾਂ ਦੇ ਵਿੱਚ ਇਟਲੀ ਦਾ ਨੰਬਰ ਹੈਗਾ ਜੀ ਦੂਜਾ ਤੇ ਮੌਤਾਂ ਦੀ ਗਿਣਤੀ ਦੱਸ ਦਈਏ 29,079 ਤੇ ਯੂਕੇ ਦੀ ਗੱਲ ਕੀਤੀ ਜਾਵੇ 1,90,584 ਕੇਸ ਅੱਜ ਦੀ ਡੇਟ ਦੇ ਵਿੱਚ ਰਜਿਸਟਰ ਹੋਏ ਨੇ ਤੇ ਜਿਨ੍ਹਾਂ ਦੇ ਵਿੱਚ ਮੌਤਾਂ ਦੀ ਗਿਣਤੀ 28,734 ਦਿਖਾਈ ਜਾ ਰਹੀ ਹੈ। ਇਸੇ ਤਰ੍ਹਾਂ ਫਰਾਂਸ ਦੇ ਵਿੱਚ ਵੀ 1,69,462 ਕੇਸ, ਜਰਮਨੀ ਦੇ ਵਿੱਚ 1,66,152 ਕੇਸ, ਰਸ਼ੀਆ ਦੇ ਵਿੱਚ 1,45,268 ਕੇਸ। ਟਰਕੀ ਦੀ ਗੱਲ ਕੀਤੀ ਜਾਵੇ ਤਾਂ ਟਰਕੀ ਦੇ ਵਿੱਚ 1,27,659 ਕੇਸ ਅੱਜ ਦੇ ਡੇਟ ਦੇ ਵਿੱਚ ਰਜਿਸਟਰ ਹੋ ਚੁੱਕੇ ਨੇ। ਸੋ USA ਦੇ ਵਿੱਚ ਬਹੁਤ ਹੀ ਮਾੜਾ ਹਾਲ ਹੈ ਜੀ। ਸਾਨੂੰ ਸਾਰਿਆਂ ਨੂੰ ਮਿਲ ਕੇ USA ਦੇ ਲਈ ਦੁਆ ਕਰਨੀ ਚਾਹੀਦੀ ਹੈ ਕਿ ਪ੍ਰਮਾਤਮਾ ਉਹਨਾਂ ਦੇ ਸਾਰੇ ਬਸ਼ਿੰਦਿਆਂ ਨੂੰ ਸਿਹਤਯਾਬ ਕਰੇ ਤੇ ਰੱਬ ਉਹਨਾਂ ਤੇ ਮਿਹਰ ਭਰਿਆ ਹੱਥ ਰੱਖੇ, ਕਿਉਂਕਿ ਕਰੋਨਾ ਵਾਇਰਸ ਦੀ ਦਵਾਈ ਅਜੇ ਤੱਕ ਨਹੀਂ ਬਣੀ ਹੈ। ਸੋ ਇਤਿਹਾਤ ਵਿੱਚ ਹੀ ਭਲਾਈ ਹੈ। ਘਰਾਂ ਤੋਂ ਬਾਹਰ ਨਾ ਨਿਕਲੋ, ਸਰਕਾਰ ਵੱਲੋਂ ਦਿੱਤੇ ਰੂਲ ਐਂਡ ਰੈਗੂਲੇਸ਼ਨ ਦੀ ਪਾਲਣਾ ਕਰੋ। ਸੋ ਹੱਸਦੇ ਵੱਸਦੇ ਰਹੋ, ਇਜਾਜ਼ਤ ਦਿਓ, ਧੰਨਵਾਦ।